ਪਵੇਗਾ। ਜਿਸ ਵਕਤ ਤੱਕ ਹਰ ਪੰਜਾਬੀ ਸੂਫੀ ਨਹੀਂ ਬਣੇਗਾ, ਨਿਰੀਆਂ ਗੱਲਾਂ ਕਰਨ ਨਾਲ ਮਾਂ ਬੋਲੀ ਦੀ ਅਸੀਂ ਕੋਈ ਖਿਦਮਤ ਨਹੀਂ ਕਰ ਸਕਾਂਗੇ। ਸਾਡੀ ਮਾਂ ਬੋਲੀ ਅਗਰ ਸਾਡੇ ਤੋਂ ਦੂਰ ਹੋ ਗਈ, ਅਸੀਂ ਮਾਂ ਬੋਲੀ ਤੋਂ ਦੂਰ ਹੋ ਗਏ, ਉਹ ਸਾਡੇ ਤੋਂ ਵਾਂਝੀ ਹੋ ਗਈ, ਸਮਝੋ ਅਸੀਂ ਰੁਲ ਗਏ ਹਾਂ। ਆਪਣੀ ਮਾਂ ਬੋਲੀ ਤੋਂ ਦੂਰ ਹੋ ਚੁੱਕੇ ਹਾਂ, ਅਸੀਂ ਆਪਣੀ ਮਾਂ ਨੂੰ ਵਿਸਾਰ ਚੁੱਕੇ ਹਾਂ। ਇਹ ਬਹੁਤ ਹਰਖ ਵਾਲੀ ਗੱਲ ਹੈ। ਇਹ ਗੱਲਾਂ ਕਹਿਣੇ ਪ੍ਰੈਕਟੀਕਲ ਕਰਨੀਆਂ ਚਾਹੀਦੀਆਂ ਨੇ। ਸਾਨੂੰ ਸੂਫੀ ਬਣਨਾ ਪਵੇਗਾ। ਪੰਜਾਬੀ ਬੋਲੋ, ਪੰਜਾਬੀ ਬੋਲਿਆ ਸੰਗੋ ਨਾ। ਤੁਸੀਂ ਬੜੇ ਅਮੀਰ ਵਿਰਸੇ ਦੇ ਵਾਰਸ ਜੇ ਯਾਰ, ਤੁਸੀਂ ਕਿਉਂ ਸੰਗਦੇ ਜੇ? ਤੁਹਾਨੂੰ ਚਾਹੀਦਾ ਤੁਸੀਂ ਕੜਕ ਕੇ ਗੱਲ ਕਰੋ ਪੰਜਾਬੀ ਦੇ ਵਿੱਚ। ਕਿ ਅਗਰ ਅਸੀਂ ਆਪਣੀ ਮਿਸਾਲ ਪੇਸ਼ ਨਹੀਂ ਕਰਾਂਗੇ, ਅਸੀਂ ਆਪਣੇ ਖੁਦ ਉੱਤੇ ਇਹ ਚੀਜ਼ ਨਹੀਂ ਲਾਵਾਂਗੇ ਕਿ ਅਸੀਂ ਪੰਜਾਬੀ ਬੋਲਣੀ ਆਪਣੇ ਬੱਚਿਆਂ ਨਾਲ, ਸਾਡੇ ਬੱਚੇ ਕਦੀ ਪੰਜਾਬੀ ਨਹੀਂ ਬੋਲਣਗੇ। ਸਾਡੇ ਬੱਚੇ ਕਦੀ ਆਪਣੀ ਮਾਂ ਬੋਲੀ, ਉਹਨਾਂ ਨੂੰ ਕੀ ਲੱਗੇ? ਜਦੋਂ ਪਿਓ ਨਹੀਂ ਕੋਈ ਨਹੀਂ, ਮਾਂ ਨਹੀਂ ਕੋਈ ਨਹੀਂ, ਮਾਂ ਬੋਲੀ ਬਾਰੇ ਬੱਚਿਆਂ ਨੂੰ ਕੀ ਲੱਗੇ? ਅਸੀਂ ਅੱਜ ਦੇ ਰੀਸੈਂਟ ਜਿਹੜੇ ਸ਼ਾਇਰ ਨੇ, ਅਸੀਂ ਉਹਨਾਂ ਦੀ ਗੱਲ ਵੀ ਉਹਨਾਂ ਦੇ ਮੂੰਹ ਜੇ ਸੁਣੀਏ ਤੇ ਸੁਣ ਲਈਏ। ਬਾਬਾ ਗੁਲਾਮ ਸਿੰਘ ਨਦੀਮ ਜੀ ਨੇ, ਸਰਕਾਰ ਸੂਫੀ, ਬੜੇ ਸੂਫੀ ਨੇ। ਬਾਬਾ ਨਜਮੀ ਜੀ ਬਹੁਤ ਬੜੇ ਸ਼ਾਇਰ ਨੇ। ਸਾਬਰ ਅਲੀ ਸਾਬਰ ਨੇ, ਤਜਮਲ ਕਲੀਮ, ਹੋਰ ਬੜੇ ਸ਼ਾਇਰ ਨੇ ਜਿਨ੍ਹਾਂ ਦੇ ਨਾਂ ਲੈਣੇ ਜ਼ਰੂਰੀ ਨਹੀਂ ਸਮਝਦਾ। ਸਾਰੇ ਸ਼ਾਇਰ ਨੇ, ਸਾਰੇ ਸਾਡੇ ਆਜ ਸਿਰ ਦਾ ਤਾਜ ਨੇ। ਅਸੀਂ ਉਹਨਾਂ ਦੇ ਮੂੰਹੋਂ ਜਦੋਂ ਸੁਣਨੇ ਹਾਂ ਅਸੀਂ ਬੜੇ ਖੁਸ਼ ਹੁੰਦੇ ਹਾਂ। ਪਰ ਇੱਥੇ ਬਾਬਾ ਨਜਮੀ ਜੀ ਦੀ ਕਿਤਾਬ ਅੱਗੇ ਰੱਖੋ, ਕਿਸੇ ਪੰਜਾਬੀ ਅੱਗੇ ਰੱਖੋ, ਦੂਜੇ ਅੱਗੇ, ਉਹ ਤੋਂ ਵੇਖ ਕੇ ਉਹ ਇਹ ਕੀ ਇੰਝ ਕਰਨ ਲੱਗ ਪਏਗਾ। ਅਸੀਂ ਤਾਂ ਹੀਰ ਵਾਰਿਸ ਸ਼ਾਹ ਉੱਤੋਂ ਵੇਖ ਕੇ ਨਹੀਂ ਪੜ੍ਹ ਸਕਦੇ। ਅਸੀਂ ਤਾਂ ਮੀਆਂ ਮੁਹੰਮਦ ਬਖਸ਼ ਦੀ ਸੈਫੁਲ ਮਲੂਕ ਉੱਤੋਂ ਵੇਖ ਕੇ ਨਹੀਂ ਪੜ੍ਹ ਸਕਦੇ। ਅਸੀਂ ਕਿੱਧਰ ਜਾ ਰਹੇ ਹਾਂ? ਸਾਨੂੰ ਸੋਚਣਾ ਚਾਹੀਦਾ ਹੈ। ਅਸੀਂ ਸ਼ਾਹ ਹੁਸੈਨ ਨੂੰ ਨਹੀਂ ਪੜ੍ਹ ਕੇ ਸਮਝ ਸਕਦੇ ਵੀ ਕੀ ਲਿਖਿਆ ਸਾਂ, ਬੁੱਲੇ ਸ਼ਾਹ ਸਨ ਕੀ ਆਖ ਰਹੇ ਨੇ। ਚਲੋ ਦੂਰ ਤੇ ਸੂਫੀ ਸ਼ੋਰਾ ਰਹਿ ਗਿਆ, ਸਾਡੇ ਸ਼ਿਵ ਕੁਮਾਰ ਪਟੇਲ ਵੀ ਕੀ ਆਖ ਰਹੇ ਨੇ ਸਾਨੂੰ। ਉਹ ਸਾਡੇ ਪੰਜਾਬੀਆਂ ਆਸੇ ਸਿਰ ਮਾਰਦੇ ਅਗਾਂ ਟੁਰ ਗਿਆ। ਸਾਡੇ ਬਿਸਮਿल्लाहिर्रहमानिर्रहीम अल्लाहुम्मा सल्ली अला मुहम्मद व अला आले मुहम्मद व बारिक वसल्लम वसल्लम। ਲੱਖਾਂ ਕਰੋੜਾਂ ਦਰੂਦ ਸੁਣੇ ਕਮਲੀ ਵਾਲੇ ਆਕਾ ਹਜ਼ਰਤ ਮੁਹੰਮਦ ਅਰਬੀ ਸੱਲੱਲਾਹੁ ਅਲੈहि ਵਾਲੀ ਵਸੱਲਮ ਤੇ ਆਪ ਦੀ ਆਲ ਤੇ ਆਪ ਦੇ ਸਾਹਬਾ ਤੇ। ਮੇਰਾ ਨਾਮ ਜੀ ਡਾਕਟਰ ਗਜ਼ਨਫਰ ਬੁਖਾਰੀ ਹੈ, ਪੰਜਾਬ ਪਾਕਿਸਤਾਨ ਤੋਂ ਹਾਂ। ਮਾਂ ਬੋਲੀ ਬਾਰੇ ਵਿਚਾਰ ਦਾ ਦੂਜਾ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮਾਂ ਬੋਲੀ ਕਿਉਂ ਲੋੜਦੀ ਹੈ? ਸਾਡਾ ਮਜ਼ਹਬ ਕੀ ਕਹਿੰਦਾ ਹੈ? ਆਓ ਦੇਖਦੇ ਹਾਂ। ਬਾਸੀਅਤ ਮੁਸਲਮਾਨ ਸਾਡੇ ਰੋਲ ਮਾਡਲ ਹਜ਼ਰਤ ਮੁਹੰਮਦ ਅਰਬੀ ਸੱਲੱਲਾਹੁ ਅਲੈहि ਵਾਲੀ ਵਸੱਲਮ ਨੇ। ਆਪ ਦੀ ਜ਼ਾਤ ਪਾਕ ਪੂਰੀ ਕਾਇਨਾਤ ਲਈ ਰੋਲ ਮਾਡਲ ਹੈ। ਆਪ ਰੋਸ਼ਨ ਮਨਾਰਾ ਨੂਰ ਨੇ। ਆਪ ਆਪਣੀ ਮਾਂ ਬੋਲੀ ਦੇ ਇਆਦਾ ਕਰਨ ਲਈ ਬਾਲਪਨੇ ਵਿੱਚ ਆਪਣੇ ਮੱਕੇ ਸ਼ਹਿਰ ਤੋਂ ਪਿੰਡ ਚਲੇ ਗਏ, ਤਾਂ ਜੇ ਪਿੰਡਾਂ ਦੀ ਉਸ ਵਕਤ ਦੀ ਬੋਲੀ, ਜਿਵੇਂ ਹੁਣ ਸਾਡੇ ਪਿੰਡਾਂ ਦੀ ਬੋਲੀ ਹੁਣ ਤਾਂ ਕਾਫੀ ਬਦਲ ਚੁੱਕੀ ਹੈ। ਅਸਾਂ ਵੀ ਚੰਗੀ ਸ਼ੁੱਧ ਪੰਜਾਬੀ, ਸਾਫ਼ ਸੁਥਰੀ ਪੰਜਾਬੀ ਸਾਫ਼ ਦੇਖਣੀ ਹੋਵੇ ਤਾਂ ਪਿੰਡਾਂ ਵੱਲ ਜਾਂਦੇ ਹਾਂ। ਜਿਵੇਂ ਗੁਜਰਾਂ ਵਾਲੇ ਟੁਰ ਜਾਓ, ਹਫਜ਼ਾਬਾਦ ਦੇ ਪਿੰਡ, ਸਰਗੋਧੇ ਦੇ ਪਿੰਡ ਵੇਖ ਲਵੋ। ਇਸ ਤਰ੍ਹਾਂ ਮੱਕੇ ਸ਼ਰੀਫ ਤੋਂ ਆਪ ਪਿੰਡ ਤਸ਼ਰੀਫ ਲੈ ਗਏ, ਤਾਂ ਜੇ ਆਪ ਦੀ ਜ਼ੁਬਾਨ ਪਹਿਲੇ ਹੀ ਮਾਸ਼ਾਅੱਲਾ ਸਾਰਾ ਕੁਝ ਆਪ ਨੂੰ ਇਲਮ ਸੀ, ਤਾਂ ਕਿ ਜ਼ਹਿਰੀ ਤੌਰ 'ਤੇ ਵੀ ਆਪ ਦੀ ਜਿਹੜੀ ਜ਼ੁਬਾਨ ਹੈ ਉਹ ਮਜ਼ੀਦ ਉਹਦੇ ਵਿੱਚ ਇਹ ਚੀਜ਼ਾਂ ਆ ਜਾਣ, ਤਾਂ ਕਿ ਉਹ ਚੀਜ਼ਾਂ ਆਪ ਸਿੱਖ ਸਕਣ। ਸਾਨੂੰ ਪਹਿਲੇ ਸਾਡੇ ਕੋਲ ਮਿਸਾਲ ਆ ਗਈ ਮੇਰੇ ਸੋਹਣੇ ਕਮਲੀ ਵਾਲੇ ਆਕਾ ਦੀ। ਸਭ ਤੋਂ ਅਹਿਮ ਚੀਜ਼ ਕੀ ਹੈ? ਅਸੀਂ ਪੰਜਾਬ ਦੀ ਧਰਤੀ ਦੇ ਪੁੱਤਰ ਹਾਂ। ਅਸੀਂ ਪੰਜਾਂ ਦਰਿਆਵਾਂ ਦੀ ਪੋਏ ਦੇ ਪੁੱਤਰ ਹਾਂ। ਅਸੀਂ ਆਪਣੀ ਮਾਂ ਬੋਲੀ ਤੋਂ ਦੂਰ ਹੋ ਚੁੱਕੇ ਹਾਂ। ਅਸੀਂ ਆਪਣੀ ਮਾਂ ਨੂੰ ਵਿਸਾਰ ਚੁੱਕੇ ਹਾਂ। ਇਹ ਬਹੁਤ ਹਰਖ ਵਾਲੀ ਗੱਲ ਹੈ। ਇਹ ਗੱਲਾਂ ਕਹਿਣੇ ਪ੍ਰੈਕਟੀਕਲ ਕਰਨੀਆਂ ਚਾਹੀਦੀਆਂ ਨੇ। ਸਾਨੂੰ ਸੂਫੀ ਬਣਨਾ ਪਵੇਗਾ। ਮਾਂ ਬੋਲੀ ਨੂੰ ਲੈ ਕੇ ਹਰ ਪੰਜਾਬੀ ਨੂੰ ਸੂਫੀ ਬਣਨਾ ਪਵੇਗਾ। ਉਹ ਕਿਸ ਤਰ੍ਹਾਂ? ਸੂਫੀ ਅਮਲ ਕਰਦਾ ਹੈ, ਅਮਲ ਦੀ ਤਰਗੀਬ ਦਿੰਦਾ ਹੈ, ਆਪਣੇ ਆਪ ਨੂੰ, ਆਪਣੀ ਜ਼ਾਤ ਨੂੰ ਪੇਸ਼ ਕਰਦਾ ਹੈ ਅਮਲ ਲਈ। ਉਹ ਜੋ ਆਪਣਾ ਨਮੂਨਾ ਵਿਖਾਉਂਦਾ ਹੈ ਨਾ, ਉਹ ਦੂਸਰੇ ਲੋਕਾਂ 'ਤੇ ਅਸਰ ਪਾਉਂਦਾ ਜਾ ਕੇ। ਸੂਫੀ ਬਣਨਾ ਪਵੇਗਾ। ਜਿਸ ਵਕਤ ਤੱਕ ਹਰ ਪੰਜਾਬੀ ਸੂਫੀ ਨਹੀਂ ਬਣੇਗਾ, ਨਿਰੀਆਂ ਗੱਲਾਂ ਕਰਨ ਨਾਲ ਮਾਂ ਬੋਲੀ ਦੀ ਅਸੀਂ ਕੋਈ ਖਿਦਮਤ ਨਹੀਂ ਕਰ ਸਕਾਂਗੇ। ਸਾਡੀ ਮਾਂ ਬੋਲੀ ਅਗਰ ਸਾਡੇ ਤੋਂ ਦੂਰ ਹੋ ਗਈ, ਅਸੀਂ ਮਾਂ ਬੋਲੀ ਤੋਂ ਦੂਰ ਹੋ ਗਏ, ਉਹ ਸਾਡੇ ਤੋਂ ਵਾਂਝੀ ਹੋ ਗਈ, ਸਮਝੋ ਅਸੀਂ ਰੁਲ ਗਏ ਹਾਂ। ਸਾਡੀ ਸ਼ਨਾਖਤ ਭੁੱਲ ਗਈ। ਸੂਫੀ ਬਣ ਕੇ ਹੀ ਅਸੀਂ ਮਾਂ ਬੋਲੀ ਦੀ ਖਿਦਮਤ ਕਰ ਸਕਾਂਗੇ। ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਕਿ ਮਾਂ ਬੋਲੀ ਦੇ ਵਿੱਚ ਤੁਸੀਂ ਦੇਖ ਲਵੋ, ਸਾਡੇ ਏਡੇ ਵੱਡੇ ਸੂਫੀ ਸ਼ਾਇਰ ਪਏ ਨੇ। ਬਾਬਾ ਫਰੀਦ ਤੋਂ ਲੈ ਕੇ ਸ਼ਾਹ ਸ਼ਰੀਫ ਤੱਕ, ਮੀਆਂ ਮੁਹੰਮਦ ਬਖਸ਼ ਤੀਕਰ, ਇੰਨੇ ਟਾਪ ਦੇ ਲੋਕ ਪਏ ਨੇ, ਕਮਾਲ ਦੇ ਲੋਕ ਪਏ ਨੇ, ਜਿਨ੍ਹਾਂ ਨੂੰ ਪੜ੍ਹੀਏ ਤਾਂ ਅਕਲ ਦੰਗ ਰਹਿ ਜਾਂਦੀ ਹੈ। ਅਸੀਂ ਉਹ ਵਿਰਸਾ ਲੁਕਾਏ ਹੈ। ਅਸਲ 'ਚ ਅਸੀਂ ਕੀ ਹੋਇਆ ਵੇ? ਅਸੀਂ ਕਰੋੜਾਂ ਪੰਜਾਬੀ ਅੰਨੇ ਹੋ ਚੁੱਕੇ ਹਾਂ। ਅਸੀਂ ਤਾਂ ਹੀਰ ਵਾਰਿਸ ਸ਼ਾਹ ਉੱਤੋਂ ਵੇਖ ਕੇ ਨਹੀਂ ਪੜ੍ਹ ਸਕਦੇ। ਅਸੀਂ ਤਾਂ ਮੀਆਂ ਮੁਹੰਮਦ ਬਖਸ਼ ਦੀ ਸੈਫੁਲ ਮਲੂਕ ਉੱਤੋਂ ਵੇਖ ਕੇ ਨਹੀਂ ਪੜ੍ਹ ਸਕਦੇ। ਅਸੀਂ ਕਿੱਧਰ ਜਾ ਰਹੇ ਹਾਂ? ਸਾਨੂੰ ਸੋਚਣਾ ਚਾਹੀਦਾ ਹੈ। ਅਸੀਂ ਸ਼ਾਹ ਹੁਸੈਨ ਨੂੰ ਨਹੀਂ ਪੜ੍ਹ ਕੇ ਸਮਝ ਸਕਦੇ ਵੀ ਕੀ ਲਿਖਿਆ ਸਾਂ, ਬੁੱਲੇ ਸ਼ਾਹ ਸਨ ਕੀ ਆਖ ਰਹੇ ਨੇ। ਚਲੋ ਦੂਰ ਤੇ ਸੂਫੀ ਸ਼ੋਰਾ ਰਹਿ ਗਿਆ, ਸਾਡੇ ਸ਼ਿਵ ਕੁਮਾਰ ਪਟੇਲ ਵੀ ਕੀ ਆਖ ਰਹੇ ਨੇ ਸਾਨੂੰ। ਉਹ ਸਾਡੇ ਪੰਜਾਬੀਆਂ ਆਸੇ ਸਿਰ ਮਾਰਦੇ ਅਗਾਂ ਟੁਰ ਗਿਆ। ਸਾਡੇ ਪੰਜਾਬੀਆਂ ਵਾਸਤੇ ਉਹਨਾਂ ਨੇ ਕੋਸ਼ਿਸ਼ ਕੀਤੀ, ਸਾਡੀ ਮਾਂ ਬੋਲੀ ਦੇ ਉਹਨਾਂ ਨੇ ਸੀ।
ਅਸੀਂ ਨਹੀਂ ਸਮਝ ਸਕਦੇ। ਅਸੀਂ ਅੱਜ ਦੇ ਰੀਸੈਂਟ ਜਿਹੜੇ ਸ਼ਾਇਰ ਨੇ ਅਸੀਂ ਉਹਨਾਂ ਦੀ ਗੱਲ ਵੀ ਉਹਨਾਂ ਦੇ ਮੂੰਹ ਜੇ ਸੁਣੀਏ ਤੇ ਸੁਣ ਲਈਏ। ਬਾਬਾ ਗੁਲਾਮ ਸਿੰਘ ਨਦੀਮ ਜੀ ਨੇ ਸਰਕਾਰ, ਸੂਫੀ, ਬੜੇ ਸੂਫੀ ਨੇ। ਬਾਬਾ ਨਜਮੀ ਜੀ ਬਹੁਤ ਬੜੇ ਸ਼ਾਇਰ ਨੇ। ਸਾਬਰ ਅਲੀ ਸਾਬਰ ਨੇ, ਤਜਮਲ ਕਲੀਮ, ਹੋਰ ਬੜੇ ਸ਼ਾਇਰ ਨੇ ਜਿਨ੍ਹਾਂ ਦੇ ਨਾਂ ਲੈਣੇ ਜ਼ਰੂਰੀ ਨਹੀਂ ਸਮਝਦਾ। ਸਾਰੇ ਸ਼ਾਇਰ ਨੇ, ਸਾਰੇ ਸਾਡੇ ਆਸ ਸਿਰ ਦਾ ਤਾਜ ਨੇ। ਅਸੀਂ ਉਹਨਾਂ ਦੇ ਮੂੰਹੋਂ ਜਦੋਂ ਸੁਣਨੇ ਹਾਂ ਅਸੀਂ ਬੜੇ ਖੁਸ਼ ਹੁੰਦੇ ਹਾਂ। ਪਰ ਇੱਥੇ ਬਾਬਾ ਨਜਮੀ ਜੀ ਦੀ ਕਿਤਾਬ ਅੱਗੇ ਰੱਖੋ, ਕਿਸੇ ਪੰਜਾਬੀ ਅੱਗੇ ਰੱਖੋ, ਦੂਜੇ ਅੱਗੇ, ਉਹ ਤੋਂ ਵੇਖ ਕੇ ਉਹ ਇਹ ਕੀ ਇੰਜ ਕਰਨ ਲੱਗ ਪਏਗਾ। ਇਹ ਸਾਡਾ ਅਲਮੀਆ ਹੈ, ਇਸ ਅਲਮੀਏ ਨੂੰ ਮੁਕਾਉਣਾ ਹੈ। ਉਹਦਾ ਤਰੀਕਾਕਾਰ ਮੈਂ ਇਹ ਦੱਸਾਂਗਾ, ਸਾਨੂੰ ਸੂਫੀ ਬਣਨਾ ਪਏਗਾ, ਸਾਨੂੰ ਪ੍ਰੈਕਟੀਕਲ ਹੋਣਾ ਪਏਗਾ, ਸਾਨੂੰ ਆਪਣੀ ਮਾਂ ਬੋਲੀ ਨਾਲ ਰਿਸ਼ਤਾ ਪੀੜਾ ਕਰਨਾ ਪਵੇਗਾ, ਸਾਨੂੰ ਜਿਹੜਾ ਮਾਂ ਬੋਲੀ ਨਾਲ ਅੰਗ ਸਾਕ ਇੱਕ ਪੁੱਤਰ ਤੇ ਮਾਂ ਵਾਲਾ ਬਣਾਉਣਾ ਪਵੇਗਾ। ਬਿਲਕੁਲ ਅਗਰ ਅਸੀਂ ਨਹੀਂ ਬਣਾਵਾਂਗੇ ਤਾਂ ਅਸੀਂ ਰੁਲ ਜਾਵਾਂਗੇ। ਇੱਕ ਹੋਰ ਚੀਜ਼ ਮੈਂ ਤੁਹਾਡੇ ਨਾਲ, ਇੱਕ ਹੋਰ ਛੋਟੀ ਜਿਹੀ ਗੱਲ ਮੈਂ ਤੁਹਾਡੇ ਨਾਲ ਕਰਾਂਗਾ ਕਿ ਅਗਰ ਅਸੀਂ ਆਪਣੀ ਮਿਸਾਲ ਪੇਸ਼ ਨਹੀਂ ਕਰਾਂਗੇ, ਅਸੀਂ ਖੁਦ ਨੂੰ ਆਪਣੇ ਖੁਦ ਉੱਤੇ ਇਹ ਚੀਜ਼ ਨਹੀਂ ਲਾਵਾਂਗੇ ਕਿ ਅਸੀਂ ਪੰਜਾਬੀ ਬੋਲਣੀ ਆਪਣੇ ਬੱਚਿਆਂ ਨਾਲ, ਸਾਡੇ ਬੱਚੇ ਕਦੀ ਪੰਜਾਬੀ ਨਹੀਂ ਬੋਲਣਗੇ। ਸਾਡੇ ਬੱਚੇ ਕਦੀ ਆਪਣੀ ਮਾਂ ਬੋਲੀ, ਉਹਨਾਂ ਨੂੰ ਕੀ ਲੱਗੇ ਜਦੋਂ ਪਿਓ ਨੂੰ ਹੀ ਕੋਈ ਨਹੀਂ, ਮਾਂ ਨੂੰ ਹੀ ਕੋਈ ਨਹੀਂ ਮਾਂ ਬੋਲੀ ਬਾਰੇ, ਬੱਚਿਆਂ ਨੂੰ ਕੀ ਲੱਗੇ? ਬੱਚੇ ਤਾਂ ਕੋਰਾ ਕਾਗਜ਼ ਹੁੰਦੇ ਨੇ, ਉਹ ਤਾਂ ਪੋਚੀ ਤਖਤੀ ਗਾਚੀ ਨਾ ਪੋਚੀ, ਇਹ ਸਾਫ ਸੁਥਰੀ ਉੱਤੇ ਜੋ ਤੁਸੀਂ ਲੀਕਾਂ ਮਾਰਨੀਆਂ ਉਕਰੋਗੇ ਉਹ ਵੇਖਣਗੇ। ਉਹਨਾਂ ਦੇ ਜ਼ਿਹਨ 'ਤੇ ਅਸੀਂ ਜੋ ਉਕਰਾਂਗੇ ਉਹੀ ਦੇਖਣਗੇ ਨਾ ਬੱਚੇ। ਲਿਹਾਜ਼ਾ ਮੈਂ ਸਾਰਿਆਂ ਪੰਜਾਬੀਆਂ ਨੂੰ, ਚੜ੍ਹਦੇ ਪੰਜਾਬ ਦੇ, ਲਹਿੰਦੇ ਪੰਜਾਬ ਦੇ ਸਾਰੇ ਦੋਸਤਾਂ ਅੱਗੇ, ਬੇਲੀਆਂ ਅੱਗੇ, ਮਿੱਤਰਾਂ ਅੱਗੇ ਬੇਨਤੀ ਕਰਾਂਗਾ, ਆਪਣੀ ਮਾਂ ਬੋਲੀ ਵਿੱਚ ਪੜ੍ਹੋ, ਮਾਂ ਬੋਲੀ 'ਚ ਲਿਖੋ ਤੇ ਮਾਂ ਬੋਲੀ ਬੋਲੋ। ਤੁਸੀਂ ਪੰਜਾਬੀ ਬੋਲੋ, ਪੰਜਾਬੀ ਬੋਲਿਆ ਸੰਗੋ ਨਾ। ਤੁਸੀਂ ਬੜੇ ਅਮੀਰ ਵਿਰਸੇ ਦੇ ਵਾਰਸ ਜੇ ਯਾਰ, ਤੁਸੀਂ ਕਿਉਂ ਸੰਗਦੇ ਜੇ? ਤੁਹਾਨੂੰ ਚਾਹੀਦਾ ਤੁਸੀਂ ਖੜਕ ਕੇ ਗੱਲ ਕਰੋ ਪੰਜਾਬੀ ਦੇ ਵਿੱਚ। ਅਸੀਂ ਕੋਈ ਬਿਹਾਰ ਦੇ ਭਈਏ ਥੋੜ੍ਹੇ ਹਾਂ, ਅਸੀਂ ਕੋਈ ਸਿੰਧ ਦੇ ਸਿੰਧੀ ਥੋੜ੍ਹੇ ਹਾਂ। ਅਸੀਂ ਉਹ ਆਪਣੀ ਬੋਲੀ ਫਖਰ ਨਾਲ ਬੋਲਦੇ ਨੇ। ਸਾਨੂੰ ਸੋਚਣਾ ਚਾਹੀਦਾ ਹੈ, ਸਾਡੇ ਆਸਤੇ ਅਲਮੀ ਹੈ। ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ, ਪੰਜਾਬ ਦੀ ਧਰਤੀ ਦੇ ਪੁੱਤਰ ਹਾਂ, ਪੰਜਾਬੀ ਬੋਲੀਏ ਅਸੀਂ। ਉਮੀਦ ਹੈ ਕਿ ਤੁਹਾਨੂੰ ਮੇਰੀ ਗੱਲ ਅੱਛੀ ਲੱਗੀ ਹੋਵੇਗੀ। ਇਨਸ਼ਾਅੱਲਾ ਨਵੇਂ ਪ੍ਰੋਗਰਾਮ ਵਿੱਚ ਮਾਂ ਬੋਲੀ ਬਾਰੇ ਨਵੇਂ ਵਿਚਾਰ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ। ਡਾਕਟਰ ਗਜ਼ਨਫਰ ਬੁਖਾਰੀ ਨੂੰ ਦਿਓ ਇਜਾਜ਼ਤ। ਰੱਬ ਰੱਖਾ।